ਸਲਾਮ ਅਲੈਕਮ ਜੀ। ਮੈਂ ਹਾਂ ਤੁਹਾਡਾ ਆਪਣਾ ਮੁਹੰਮਦ ਅਬਾਸ ਮੁਸਾਫਿਰ। ਜਿਹੜੇ ਦੋਸਤ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਮੈਨੂੰ ਕਿਤਾਬਾਂ ਪੜ੍ਹਨ ਦਾ, ਸੈਰੋ ਸਿਆਹਤ ਦਾ ਸ਼ੌਕ ਹੈ। ਚਲੋ ਅਸੀਂ ਤਾਂ ਗਰਮੀ ਸਰਦੀ ਵਿੱਚ ਫਿਰਦੇ ਰਹਿੰਦੇ ਹਾਂ। ਅੱਜ ਸਾਨੂੰ ਇੱਕ ਨਵਾਂ ਭਾਰੂ ਲੱਭਾ ਹੈ, ਆਜ਼ਮ ਸਾਹਿਬ। ਇਹਨੇ ਕਿਹਾ ਜੀ ਸ਼ਹਿਰ ਰਸੂਲ ਨਗਰ ਜਾਣਾ। ਇਹਨਾਂ ਨੂੰ ਲੈ ਕੇ ਆ ਗਏ ਹਾਂ ਅਸੀਂ ਸ਼ਹਿਰ ਰਸੂਲ ਨਗਰ। ਫਰਾਇਆ, ਟਰਾਇਆ, ਵਿਖਾਇਆ। ਲੇਕਿਨ ਇੱਥੇ ਇੱਕ ਚੀਜ਼ ਵੇਖ ਕੇ ਬੜਾ ਦੁੱਖ ਹੋਇਆ। ਇੱਥੇ ਰਾਜਾ ਰਣਜੀਤ ਸਿੰਘ ਦੀ ਨਾ ਗਰਮਾਈ ਰਿਹਾਇਸ਼ਗਾਹ ਹੈ, ਉਹ ਟੁੱਟਦੀ ਜਾਣ ਡਈ ਹੈ। ਨਾਲ ਕਬਰਾਂ ਨੇ, ਉਹ ਸਲਾਮਤ ਨੇ। ਕਿਆ ਬਾਤ ਹੈ। ਬਹਰਹਾਲ ਇੱਥੋਂ ਦੇ ਲੋਕਾਂ ਦੀ ਮਰਜ਼ੀ ਹੈ। ਅਤੇ ਸਾਡੇ ਜੀ ਵੈਦ ਸਾਹਿਬ ਨੇ, ਬੜੇ ਮਸ਼ਹੂਰੋ ਮਰੂਫ ਹਸਤੀ ਨੇ। ਠੀਕ ਹੈ ਜੀ, ਏਡੀ ਵੱਡੀ ਹਸਤੀ ਨੇ ਕਿ ਅਸੀਂ ਇਹਨਾਂ ਦਾ ਤਾਰਫ ਨਹੀਂ ਕਰਵਾ ਸਕਦੇ। ਇਹਨਾਂ ਦੇ ਕਾਰਨਾਮੇ ਬੜੇ ਹੀ ਅਨੋਖੇ ਨੇ ਅਤੇ ਬੜੇ ਹੀ ਵਧੀਆ ਨੇ। ਠੀਕ ਹੈ ਜੀ। ਬਹਰਹਾਲ ਜੀ ਅਸੀਂ ਆਜ਼ਮ ਸਾਹਿਬ ਨੂੰ ਸਿਰਫ ਇੰਨਾ ਕਹਾਂਗੇ ਕਿ ਅੱਗੋਂ ਸਾਡੇ ਨਾਲ ਆਓਗੇ ਜੀ। ਜ਼ਰੂਰ ਇਨਸ਼ਾਅੱਲਾ। ਨਹੀਂ ਇੰਨਾ ਖੱਜਲ ਹੋ ਕੇ ਵੀ ਨਹੀਂ ਹੈ ਖੱਜਲ, ਜਿਹੜਾ ਹੈ ਇसी ਚੀਜ਼ ਦਾ ਤਾਂ ਮਜ਼ਾ ਆਉਂਦਾ ਟੂਰ ਦੇ ਵਿੱਚ, ਇੱਕ ਇੰਜੋਏਮੈਂਟ ਇਹ ਹੈ। ਅੱਛਾ, ਇਹਨੂੰ ਇਹ ਪੁੱਛੋ ਸੁਬਾਹ ਦਾ ਸਾਡੇ ਨਾਲ ਬੈਠਾ ਹੈ, ਠੀਕ ਹੈ, ਲੱਸੀ ਸ਼ਰਬਤ ਇਹ ਚੀਜ਼ਾਂ ਕੱਢ ਕੇ ਕੁਛ ਹੈ ਖਾਧੀ ਜੇ? ਨਹੀਂ ਖਾਧੀ। ਲੋਕਾਂ ਨੂੰ ਯਕੀਨ ਨਹੀਂ ਆਉਣਾ ਕਿ ਗੁਜਰਾਂ ਦੇ ਬੰਦੇ ਹੋਣ ਤੇ ਸੁਬਾਹ ਦੇ ਭੁੱਖੇ ਲੱਗੇ ਫਿਰਨ। ਅੱਜ ਸਾਡਾ ਵਾਕਈ ਇੰਝ ਹੋਇਆ। ਅਸੀਂ ਅੱਜ ਹੋਇਆ ਸਾਡੇ ਨਾਲ ਪਤਾ ਕੀ ਹੈ, ਭੰਡਾਰੇ ਦੀ ਲਾਲਚ। ਅਸੀਂ ਕੀਤਾ ਅੱਜ ਲਾਲਚ। ਅਸੀਂ ਮੁੰਤਖਬ ਕੀਤਾ ਸੀ ਕਿ ਇੱਕ ਹੋਟਲ ਤੋਂ ਅਸੀਂ ਰੋਟੀ ਖਾਵਾਂਗੇ। ਸਾਨੂੰ ਕਿਸੇ ਬੰਦੇ ਆਖਿਆ ਜੀ ਅੱਗੇ ਦਰਬਾਰ ਤੇ ਮੇਲਾ ਲੱਗਾ ਹੈ। ਅਸੀਂ ਕਿਹਾ ਦਰਬਾਰ 'ਤੇ ਜਾਵਾਂਗੇ ਅਤੇ ਲੰਗਰ ਖਾਵਾਂਗੇ। ਉਹ ਜਦੋਂ ਅਸੀਂ ਦਰਬਾਰ 'ਤੇ ਗਏ ਨਾ ਤਾਂ ਉੱਥੇ ਰਸ਼ ਬੜਾ। ਸਾਡਾ ਦਿਲ ਨਾ ਮੰਨਿਆ ਕਿ ਇੰਨੇ ਰਸ਼ 'ਚ ਅਸੀਂ ਕਿਵੇਂ ਜਾਈਏ। ਅਸੀਂ ਉੱਥੋਂ ਨਿਕਲ ਕੇ ਇੱਕ ਹੋਰ ਛੋਟਾ ਜਿਹਾ ਦਰਬਾਰ ਹੈ, ਉੱਥੇ ਟੁਰ ਗਏ। ਉੱਥੇ ਜਿਹੜਾ ਮਤਵੱਲੀ ਬਹਿੰਦਾ ਉਹ ਸਾਡਾ ਸੱਜਣ ਮਿੱਤਰ ਹੈ, ਬੇਲੀ ਹੈ। ਉਹ ਪਤਾ ਲੱਗਾ ਜੀ ਉਹ ਵੀ ਕਿਲੇ ਅੱਗੇ ਗਏ ਆ। ਖੈਰ ਉੱਥੇ ਜਿਹੜੇ ਉਹਦੇ ਬਾਲਕੇ ਬੂਲਕੇ ਸਨ ਉਹਨਾਂ ਸਾਨੂੰ ਕੋਕ ਸ਼ੋਕ ਪਿਆਈ ਹੈ। ਪਾਣੀ ਛਾਣੀ ਸਾਨੂੰ ਨਾ ਪਿਆਇਆ। ਸਾਡੇ ਹਾਲ ਚਾਲ ਉਹਨਾਂ ਪੁੱਛਿਆ, ਸਾਡਾ ਸੇਵਾ ਸਾਡੀ ਕੀਤੀ ਉਹਨਾਂ ਦੀ ਮਿਹਰਬਾਨੀ। ਅਤੇ ਹੁਣ ਅਸੀਂ ਇੱਥੇ ਬਹਿ ਗਏ ਹਾਂ, ਝੱਟ ਸਾਹ ਲੈ ਲਈਏ ਅਤੇ ਸਾਹ ਲੈ ਕੇ ਜਨਾਬ ਹੁਣ ਅਸੀਂ ਜਾਵਾਂਗੇ ਕੋਈ ਹੋਰ ਦਰਬਾਰ ਲੱਭਣ। ਕੋਈ ਹੋਰ ਦਰਬਾਰ ਨਹੀਂ, ਹੁਣ ਅਸੀਂ ਹੋਟਲ ਹੀ ਲੱਭਾਂਗੇ। ਮਿੱਟੀ ਦੇ ਖਾਂਦੇ ਪਏ ਸੁਬਾਹ ਦੇ। ਆਹੋ ਸਾਰੀ ਗੱਲ ਉਹ ਤਾਂ ਫਿਰ ਹੈ ਹੀ ਹੈ। ਮਿੱਟੀ ਦੇ ਨਾਲ ਨਾਲ ਮੇਰੇ ਵੈਸ ਭਾਈ ਨੇ ਇੱਕ ਰਸਤੇ 'ਚ ਇੱਕ ਜਗ੍ਹਾ ਸਟੇ ਹੋਇਆ ਸੀ, ਉਹਨਾਂ ਨੇ ਸਾਨੂੰ ਸ਼ਰਬਤ ਵਗੈਰਾ ਪਿਲਾਇਆ। ਮਾਸ਼ਾਅੱਲਾ ਗੁਜਰਾਂ ਦੇ ਭਗਵਾਨ 13 ਗਲਾਸ ਸ਼ਰਬਤ ਦੇ ਪੀ ਗਏ ਨੇ। ਆਹੋ ਯਾਰ, ਬਾਈ ਮੇਰਾ ਵੀ ਢਿੱਡ ਚੰਗਾ ਵੱਡਾ ਹੈ, ਭਾਈਆਂ ਮੈਂ ਪੂਰਾ। ਪਰ ਯਕੀਨ ਕਰਿਆ ਜੇ ਮੈਂ ਥੱਕ ਗਿਆ ਹਾਂ, ਇਹ ਨਹੀਂ ਸੀ ਥੱਕਿਆ। ਬਾਈ ਇਮਾਨਦਾਰ ਦੱਸੀ ਕਿੰਨੇ ਗਲਾਸ ਪੀਤੇ ਹਨ? ਹੈ ਕਿ 15-16। ਅੱਲਾ ਅੱਲਾ, ਉਹ ਮਿਸਾਲ ਸੁਣੀ ਜੇ ਕਿ ਮੂੰਹ ਢਿੱਡ, ਸਮਝ ਗਏ ਹੋ ਨਾ, ਕਿ ਮੂੰਹ ਪਤਲਾ ਅਤੇ ਢਿੱਡ ਵੱਡਾ। ਠੀਕ ਹੈ। ਅੱਛਾ, ਅੱਜ ਨਾ ਅਸੀਂ ਇੱਥੇ ਦੋਸਤ ਬੈਠੇ ਹਾਂ ਅਤੇ ਇਹਨਾਂ ਦੋਵਾਂ ਨੂੰ ਮੈਂ ਨਾ, ਅੱਜ ਨਵੀਂ ਜਨਰੇਸ਼ਨ ਹੈ ਨਾ, ਇਹਨਾਂ ਨੂੰ ਮੈਂ ਗੱਲ ਸੁਣਾਉਣਾ ਚਾਹੁੰਦਾ। ਅੱਜ ਕੱਲ੍ਹ ਤੁਹਾਨੂੰ ਪਤਾ ਬੜਾ ਰਿਵਾਜ ਹੈ ਟੈਲੀਫੋਨ 'ਤੇ ਫਰੈਂਡਸ਼ਿਪ, ਗੱਲਾਂ ਬਾਤਾਂ। ਮੇਰੇ ਮੁਹੱਲੇ ਇੱਕ ਲੜਕਾ ਹੈ ਅਤੇ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਹੁਣ ਥੋੜ੍ਹਾ ਵੱਡਾ ਹੋ ਗਿਆ। ਉਹ ਬੜਾ ਸ਼ੈਤਾਨ, ਸ਼ਰਾਰਤੀ, ਸ਼ੁਗਲੀ। ਉਹਨੇ ਮੋਬਾਈਲ ਲਿਆ, ਮੋਬਾਈਲ ਲੈ ਕੇ ਉਹਨੇ ਕੁੜੀ ਦੀ ਆਵਾਜ਼ ਕੱਢ ਕੇ ਲੋਕਾਂ ਨੂੰ ਫੋਨ ਕਰਨੇ। ਇੱਕ ਸਾਡੇ ਮੁਹੱਲੇ ਕਾਰਖਾਨੇ ਦਾ ਮਾਲਕ ਹੈ, ਬੜਾ ਡੀਸੈਂਟ ਬੰਦਾ ਹੈ। ਅਤੇ ਨਾ ਉਹਨੇ ਮੈਨੂੰ ਗੱਲ ਸੁਣਾਈ। ਮੇਰੇ ਕੋਲ ਬਹਿ ਗਿਆ, ਕਹਿੰਦਾ, ਮੈਂ ਕਿਹਾ ਯਾਰ ਮਲਕ ਸੁਣਿਆ ਤੂੰ ਬੜੇ ਕਾਰਨਾਮੇ ਕੀਤੇ ਨੇ। ਆਂਦਾ ਭਾ ਬੜੇ। ਮੈਂ ਕਿਹਾ ਇੱਕ ਅੱਧਾ ਸੁਣਾ। ਉਹਨੇ ਬੜੇ ਸੁਣਾਏ ਪਰ ਇੱਕ ਮੈਨੂੰ ਬੜਾ ਵਧੀਆ ਲੱਗਾ। ਉਹਨੇ ਉਸ ਕਾਰਖਾਨੇ ਦੇ ਮਾਲਕ ਨੂੰ ਫੋਨ ਕੀਤਾ ਅਤੇ ਉਹਨੂੰ ਕਿਹਾ ਕਿ ਮੈਂ ਆਪਣੀ ਅੰਮਾ ਦੇ ਨਾਲ ਆਈ ਹਾਂ GT ਰੋਡ 'ਤੇ, ਤੂੰ ਵੀ ਗੱਡੀ ਲੈ ਕੇ ਆ। GT ਰੋਡ 'ਤੇ ਟੁਰ ਗਿਆ ਗੱਡੀ ਲੈ ਕੇ। ਔਰ ਜਨਾਬ ਹੋਇਆ ਇਹ ਕਿ ਉਹਨੂੰ ਪਤਾ ਕੀ ਕਹਿੰਦਾ, ਕੁੜੀ ਦੀ ਆਵਾਜ਼ ਕੱਢ ਕੇ ਕਿ ਗੱਡੀ ਰਿਵਰਸ ਕਰ। ਉਹਨੇ ਕਿਹਾ ਪਿੱਛੇ ਵਾਰਡਨ ਖੜੇ ਨੇ, ਚਲਾਨ ਕਰ ਦੇਣਗੇ। ਉਹਨੇ ਕਿਹਾ ਤੂੰ ਮੇਰੇ ਹੱਥ ਚਲਾਨ ਵੀ ਨਹੀਂ ਕਰਾ ਸਕਦਾ। ਉਹਨੇ ਕਿਹਾ ਤੇਰੇ ਹੱਥ ਸਭ ਕੁਝ ਹਾਜ਼ਰ। ਉਹਨੇ ਰਿਵਰਸ ਕੀਤੀ, ਵਾਰਡਨ ਨੇ ਫੜਿਆ, ਉਹਨੂੰ 1000 ਦਾ ਚਲਾਨ ਕਰ ਦਿੱਤਾ। ਮਹਿੰਗੀਆਂ ਪੈ ਗਈਆਂ। ਆਹੋ, ਇਸ ਵਾਸਤੇ ਤੁਹਾਨੂੰ ਨਸੀਹਤ ਹੈ, ਫੋਨ 'ਤੇ ਗੱਪਸ਼ਪ ਲਾਉਣੀ ਹੈ ਛੱਡ ਦਿਓ। ਸ਼ਰਈ ਤੌਰ 'ਤੇ ਵੀ ਨਹੀਂ ਜਾਇਜ਼, ਤੁੰਝ ਵੀ ਨਹੀਂ ਜਾਇਜ਼। ਵੀਡੀਓ ਕਾਲ ਕਰ ਸਕਦੇ? ਨਹੀਂ, ਉਹ ਵੀ ਨਹੀਂ ਜਾਇਜ਼। ਵਿਆਹ ਕਰਾਓ, ਨਿਕਾਹ ਕਰਾਓ, ਜੋ ਮਰਜ਼ੀ ਕਰੋ ਫਿਰ। ਠੀਕ ਹੈ, ਵੀਡੀਓ ਕਾਲ ਕਰੋ, ਟੈਲੀਫੋਨ ਕਰੋ, ਜੋ ਮਰਜ਼ੀ ਕਰੋ। ਵੈਸੇ ਤੁਹਾਡੀ ਇਸ ਗੱਲ ਤੋਂ ਨਾ ਮੈਨੂੰ ਮੇਰਾ ਇੱਕ ਦੋਸਤ ਯਾਦ ਆ ਗਿਆ। ਅੱਛਾ। ਉਹ ਨਾ ਗਲੀ ਦੇ ਵਿੱਚ ਬੈਠੇ ਹੋਏ ਸੀ, ਇੰਝ ਅਚਾਨਕ ਆਇਆ ਅਤੇ ਉਹ ਗੱਲਾਂ ਬਾਤਾਂ ਹੋ ਰਹੀਆਂ ਹਨ। ਉਹ ਯਾਰ ਦੋਸਤ ਮਸ਼ੂਕਾਂ ਵਗੈਰਾ ਦੀ ਗੱਲਾਂ ਕਰ ਰਹੇ ਹਨ। ਕਹਿੰਦਾ ਯਾਰ ਕਿਸੇ ਕੁੜੀ ਦਾ ਨੰਬਰ ਹੀ ਦਿਓ। ਉਹਨੂੰ ਮੈਂ ਆਪਣਾ ਨੰਬਰ ਦੇ ਕੇ ਮੈਂ ਕਿਹਾ ਰਾਣਾ ਸਾਹਿਬ ਨੰਬਰ ਲਓ ਅਤੇ ਮੈਂ ਕਿਹਾ ਕੁੜੀ ਹੈ ਅਤੇ ਤੁਹਾਡੇ ਨਾਲ ਗੱਲ ਕਰੇਗੀ। ਅਤੇ ਉਹਨੂੰ ਮੈਂ ਨੰਬਰ ਦਿੱਤਾ ਅਤੇ ਉਹਨੇ ਮੈਸੇਜ ਕੀਤਾ। ਉਹ ਮੇਰੇ ਕੋਲ ਮੋਬਾਇਲ ਸੀ, ਮੇਰਾ ਹੀ ਨੰਬਰ ਸੀ। ਉਹ ਮੇਰੇ ਕੋਲ ਮੈਸੇਜ ਆਇਆ, ਮੈਨੂੰ ਰੀਪਲੇ ਕੀਤਾ। ਮੈਂ ਕਿਹਾ ਕੌਣ? ਇਸ ਤਰ੍ਹਾਂ ਦੀ 2-3 ਦਿਨ ਇੱਕ ਦੋ ਵਾਰੀ ਮੈਂ ਰੀਪਲੇ ਕਰਕੇ ਨਾ ਮੈਂ ਕਿਹਾ ਮੁਝੇ ਤੰਗ ਮਤ ਕਰੋ। ਅਤੇ ਮੈਂ ਜ਼ਰਾ
ਨਹੀਂ ਜਵਾਬ ਦਿੱਤਾ, ਉਹ ਸਮਝ ਗਿਆ ਕਿ ਵਾਕਈ ਕੁੜੀ ਹੈ। ਠੀਕ ਹੈ, ਉਹ 2-3 ਦਿਨਾਂ ਬਾਅਦ ਫਿਰ ਉਹਨਾਂ ਨਾਲ ਥੋੜ੍ਹੀ ਬਹੁਤੀ ਗੱਲ ਮੈਂ ਸੈੱਟ ਕੀਤੀ ਹੈ, ਅਤੇ ਇਸ ਤਰ੍ਹਾਂ ਤਕਰੀਬਨ ਮੈਂ ਉਹਨੂੰ 6 ਮਹੀਨੇ ਤੱਕ ਕੁੜੀ ਬਣ ਕੇ ਨਾ ਉਹ ਆਪਣੇ ਦੋਸਤ ਦੇ ਨਾਲ, ਜੇ ਯਕੀਨਨ ਗੱਲ ਇਸ ਤਰੀਕੇ ਦੀ ਗੱਲਬਾਤ ਹੁੰਦੀ ਸੀ ਕਿ ਵਾਕਈ ਉਹ ਕੁੜੀ ਸਮਝਦਾ ਸੀ ਕਿ ਰਾਤ ਨੂੰ 10-11 ਵਜੇ ਜਦੋਂ ਸ਼ੁਰੂ ਹੋਈਦਾ ਸੀ ਨਾ ਤਾਂ ਸੁਬਾਹ ਫਜਰ ਦੀ ਅਜ਼ਾਨ ਹੁੰਦੀ ਸੀ ਅਤੇ ਮੈਂ ਸੋਨਾ। ਤੇ ਬਾਤ ਕੁੜੀ ਦੀ ਕਰਦਾ ਹੈ? ਨਹੀਂ, ਮੈਂ ਸਿਰਫ ਚੈਟ ਤੇ ਗੱਲ ਕਰਨਾ। ਅੱਛਾ, ਚੈਟ ਤੇ ਗੱਲ। ਵਾਹ ਵਾਹ, अब सुके आशको हलाल मशूक। तो मैं फिर दसिया ही दोस्त अपने नू, मेरे तकरीबन 2 दोस्तां नूं पता ही मैं ਉਹਦੇ ਨਾਲ ਗੱਲਬਾਤ ਕਰਨਾ, ਤੇ 2 ਨੂੰ ਨਹੀਂ ਸੀ ਪਤਾ ਹੈ। ਤੇ ਜਦੋਂ ਪਤਾ ਚੱਲਿਆ ਸੀ, ਉਹ ਪਤਾ ਨਹੀਂ ਚੱਲਿਆ ਸੀ ਕਿ ਉਹ ਇੱਕ ਦਿਨ ਮੇਰੇ ਸਾਰੇ ਦੋਸਤ ਜਿਹੜਾ ਨਾ ਮੈਨੂੰ ਜ਼ੋਰ ਲਾਉਂਦੇ ਨੇ, ਕਹਿੰਦੇ ਨੇ ਨਹੀਂ ਅੱਜ ਇਹਨੂੰ ਪਾਰਕ 'ਚ ਬੁਲਾ, ਅੱਜ ਇਹਨੂੰ ਪਾਰਕ 'ਚ ਬੁਲਾ। ਤੇ ਫਿਰ ਉਹਨੂੰ ਪਾਰਕ 'ਚ ਬੁਲਾਇਆ, ਉਹਨੂੰ ਕਿਹਾ ਨਿੰਮਕੋ ਸ਼ਿਮਕੋ ਲੈ ਕੇ ਆਓ, ਜ਼ਰਾ ਬੋਤਲ ਸ਼ੋਤਲ ਲੈ ਕੇ ਆਓ। ਅੱਲਾਹ ਬੜੇ ਜ਼ਾਲਮ ਹੋ ਭਾਈ। ਚਿਪਸ ਲੈ ਕੇ ਆਓ। ਮੈਂ ਕਿਹਾ ਮੈਂ ਆਈ ਹਾਂ ਆਪਣੀ ਕਜ਼ਨ ਦੇ ਨਾਲ, ਐਵੇਂ ਕਰਕੇ ਮੈਂ ਗੱਲਬਾਤ ਕੀਤੀ ਹੈ। ਉਹ ਲੈ ਕੇ ਆਇਆ, ਹਰ ਚੀਜ਼ ਲੈ ਕੇ ਆਇਆ। ਯਾਰਾਂ ਦੋਸਤਾਂ ਨੇ ਘੇਰਾ ਪਾਇਆ। ਪਹਿਲੇ ਯਾਰ ਦੋਸਤ ਉਹਦੇ ਕੋਲ ਸਨ, ਉਹਨੇ ਕਿਹਾ ਮੈਂ ਤੇਰਾ ਕੰਮ ਚੱਲਾਂ, ਮੈਂ ਤੇਰਾ ਕੰਮ ਚੱਲਾਂ। ਉਹਨਾਂ ਨੂੰ ਨਹੀਂ ਦੱਸਿਆ ਉਹਨੇ, ਉਹਨਾਂ ਨੂੰ ਤਾਂ ਪਤਾ ਹੀ ਕਿੱਧਰ ਚੱਲਾ। ਉਹਨਾਂ ਘੇਰਾ ਪਾਇਆ, ਉਹਨਾਂ ਕਿਹਾ ਫੜਿਆ ਗਿਆ ਤੂੰ, ਹੁਣ ਸੋਨੇ ਇੱਧਰ ਆਈ ਆ। ਨਹੀਂ ਸਾਰਾ ਆਪਸ 'ਚ ਖਾਧਾ। ਬੜੇ ਜ਼ਾਲਮ ਹੋ ਯਾਰ, ਬਹੁਤ ਜ਼ਾਲਮ ਹੋ ਤੁਸੀਂ। ਨਹੀਂ ਜੀ, ਉਸ ਬੰਦੇ ਨੇ ਤਾਂ ਮੈਨੂੰ ਐਸੇ ਕਾਰਨਾਮੇ ਸੁਣਾਏ ਮਲਕ ਨੇ, ਮੈਂ ਹੈਰਾਨ ਹੋ ਗਿਆ। ਤੇ ਅੱਛਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਮੇਰੇ 'ਤੇ ਨਹੀਂ ਟਰਾਈ ਮਾਰੀ? ਆਂਦਾ ਭਾ 2-3 ਵਾਰੀ ਮਾਰੀ ਸੀ, ਤੂੰ ਲਿਫਟ ਹੀ ਨਹੀਂ ਕਰਾਈ। ਮੈਂ ਕਿਹਾ ਯਾਰ ਗੱਲ ਇਹ ਕਿ ਜਿਸ ਕੰਮ ਦਾ ਪਤਾ ਨਾ ਹੋਵੇ ਉਹ ਕੰਮ ਨਹੀਂ ਕਰਨਾ ਚਾਹੀਦਾ, ਜਾਂ ਜਿਸ ਕੰਮ ਦੀ ਮਮਾਨਤ ਹੋਵੇ ਨਹੀਂ ਕਰਨਾ ਚਾਹੀਦਾ। ਫਿਰ ਉਹਨੇ ਐਸੇ ਮੁਅੱਜ਼ਜ਼ ਬੰਦਿਆਂ ਦੇ ਨਾਂ ਲਏ ਜਿਹੜੇ ਆਪਣੇ ਆਪ ਨੂੰ ਦੱਸਦੇ ਹਨ ਕਿ ਅਸੀਂ ਜਨਾਬ ਬੜੇ ਨਹੀਂ ਕਿ ਬੜੇ ਅਸੀਂ ਕੀ ਕਹਿੰਦੇ ਜੋ ਵੀ ਕਹਿ ਲਓ। ਮੈਂ ਕਿਹਾ ਇਹ ਆਂਦਾ ਭੈਣ ਲੋਡ ਕਰਾਉਂਦੇ ਰਹੇ ਨੇ ਮੈਨੂੰ। ਬੱਲੇ ਬੱਲੇ, ਜਿਹੜੇ ਕਹਿੰਦੇ ਨੇ ਕਿ ਅਸੀਂ ਇੱਕ ਵਾਰ ਤੋਂ ਬੰਦਾ ਪਹਿਚਾਣ ਲਈਦਾ। ਲੋਡ ਆਂਦਾ ਲੋਡ। ਮੈਂ ਕਿਹਾ ਵਾਦ ਨਾ ਆਂਦਾ। ਹਾਂ, ਕਿਧਰੇ ਸਭਾ ਲੋਡ ਵਾਲੀ ਤੇ ਨਹੀਂ ਸੀ। ਬਾਕੀ ਜੀ ਤੁਹਾਡੇ ਸਾਰਿਆਂ ਦੀ ਗੁਜ਼ਾਰਿਸ਼ ਹੈ ਕਿ ਤੁਸੀਂ ਸਾਫ਼ ਸੁਥਰੀ ਜ਼ਿੰਦਗੀ ਗੁਜ਼ਾਰੋ, ਇਹਨਾਂ ਚੱਕਰਾਂ 'ਚ ਨਾ ਪਵੋ, ਆਪਣੀ ਜ਼ਿੰਦਗੀ ਨੂੰ ਸਾਫ਼ ਸੁਥਰੀ ਰੱਖੋ। ਕਿਉਂਕਿ ਇਹ ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਮਿਸਾਲ ਦਿੰਦਾ। ਕੋਈ ਵੀ ਦਰਖਤ ਹੈ, ਕੋਈ ਵੀ, ਇਹ ਸਾਡੇ ਪਿੱਛੇ ਦਰਖਤ ਲੱਗੇ ਨੇ, ਇਹਦੀ ਮਿਸਾਲ ਦਿੰਦਾ। ਦਰਖਤ ਲੱਗਾ ਹੈ, ਇਹ ਛੋਟਾ ਦਰਖਤ ਹੈ, ਇਹਨੂੰ ਕੋਈ ਛਿੱਲ ਦੇਗਾ, ਤੋੜ ਦੇਗਾ, ਭੰਨ ਜਾਏਗਾ, ਇਹਦੀ ਗਰੋਥ ਰੁਕ ਜਾਏਗੀ। ਅਗਰ ਇਹ ਜਵਾਨ ਹੋ ਜਾਏਗਾ, ਵੱਡਾ ਹੋ ਜਾਏਗਾ, ਇਹਦੀ ਟਾਹਣੀ ਵੱਢ ਵੀ ਦੇਗਾ, ਇਹਦੀ ਗਰੋਥ ਨਹੀਂ ਰੁਕਣ ਲੱਗੀ। ਇਸ ਤਰ੍ਹਾਂ ਹੀ ਬੱਚੇ ਹੁੰਦੇ ਨੇ, ਅਗਰ ਉਹ ਆਪਣੇ ਆਪ ਨੂੰ ਨਹੀਂ ਸੰਭਾਲਣਗੇ ਤਾਂ ਆਉਣ ਵਾਲੇ ਵਕਤ 'ਚ ਉਹਨਾਂ ਵਾਸਤੇ ਪਰੇਸ਼ਾਨੀਆਂ ਬਣਨਗੀਆਂ। ਸਾਫ਼ ਸੁਥਰੀ ਜ਼ਿੰਦਗੀ ਗੁਜ਼ਾਰੋ ਜੀ। ਅਤੇ ਤੁਹਾਡਾ ਬਹੁਤ ਸ਼ੁਕਰੀਆ ਇੱਕ ਮੇਰੇ ਕੋਲ ਗੱਲ ਸੁਣਨ ਦਾ, ਅਤੇ ਕਾਜ਼ਮ ਭਾਈ ਕੋਲ। ਇਹ ਤਾਂ ਜਨਾਬ ਇਹਦਾ ਮਤਲਬ ਇਹ ਕੁੜੀ ਹੈ ਫਿਰ ਇਹਦੇ। ਬਹੁਤ ਸ਼ੁਕਰੀਆ ਜੀ, ਖੁਦਾ ਹਾਫਿਜ਼।